ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਪ੍ਰੋਗਰਾਮ 'ਚ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਤੇ ਉਹਨਾਂ ਦਾ ਕਰਦੇ ਹਾਂ ਖਬਰਾਂ ਦੇ ਵਿੱਚ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਖਬਰਾਂ ਦਾ ਜੇਕਰ ਆਪਾਂ ਰੁਖ ਕਰੀਏ ਤਾਂ ਸਭ ਤੋਂ ਪਹਿਲਾਂ ਆਪਾਂ ਬਿਹਾਰ ਦੀਆਂ ਚੋਣਾਂ ਤੇ ਹੀ ਚੱਲਦੇ ਹਾਂ। ਦੂਸਰੇ ਫੇਜ਼ ਦੀਆਂ ਚੋਣਾਂ ਵੀ ਅੱਜ ਹੋ ਗਈਆਂ ਨੇ। ਪਿਛਲੀ ਵਾਰ ਤੁਸੀਂ ਦੱਸਿਆ ਸੀ ਕਿ 5% ਦੀ ਤੋਂ ਵੱਧ ਜੇ ਰਿਕਾਰਡ ਵੋਟਿੰਗ ਹੋ ਜਾਵੇ ਤਾਂ ਫਿਰ ਸੱਤਾ ਦੇ ਵਿੱਚ ਪਰਿਵਰਤਨ ਹੋਣ ਦੀ ਆਸ ਹੁੰਦੀ ਹੈ। ਤੇ ਦੂਜਾ ਫੇਜ਼ ਇਸ ਸਥਿਤੀ ਨੂੰ ਲੈ ਕੇ ਕੀ ਕਹਿੰਦਾ ਹੈ ਜੀ? ਖਬਰ ਤਾਂ ਇਹ ਆ ਰਹੀ ਹੈ ਵੀ 2020 ਦੇ ਨਾਲੋਂ ਖਾਸੀ ਚੰਗੀ ਵੋਟਿੰਗ ਵੱਧ ਹੋ ਗਈ ਹੈ ਜੀ। ਹਾਂਜੀ, ਬਿਹਾਰ ਦੇ ਵਿੱਚ ਅੱਜ 11 ਨਵੰਬਰ ਨੂੰ ਦੂਜੇ ਫੇਜ਼ ਦੀ ਵੋਟਾਂ ਪਈਆਂ ਹੈਗੀਆਂ ਤੇ ਟੋਟਲ 122 ਸੀਟਾਂ ਤੇ ਵੋਟਾਂ ਪਈਆਂ ਤੇ ਰਿਕਾਰਡ ਵੋਟਿੰਗ ਹੋਈ ਹੈ ਜੀ। ਤਕਰੀਬਨ 68% 68.52% ਵੋਟਿੰਗ ਹੋਈ ਹੈ, ਜਿਹੜੀ ਕਿ 2020 ਦੇ ਚੋਣਾਂ ਨਾਲੋਂ 10% ਜ਼ਿਆਦਾ ਹੈ ਤੇ ਬਹੁਤ ਵੱਡਾ ਆਪਾਂ ਕਹਿ ਸਕਦੇ ਹਾਂ ਕਿ ਵੋਟਰ ਟਰਨਆਊਟ ਰਿਹਾ ਹੈਗਾ। ਤੇ ਜਿਹੜੇ ਮੁਸਲਮਾਨ ਬਹੁਲ ਇਲਾਕੇ ਨੇ, ਕਿਸ਼ਨਗੰਜ ਹੋ ਗਿਆ, ਸੀਮਾਂਚਲ ਵਾਲੇ, ਉੱਥੇ ਜਿਵੇਂ ਕਿਸ਼ਨਗੰਜ 'ਚ ਤਾਂ ਸਭ ਤੋਂ ਵੱਧ 77% ਵੋਟਿੰਗ ਹੋਈ ਹੈ ਤੇ ਨਵਾਦਾ ਦੇ ਵਿੱਚ ਸਭ ਤੋਂ ਘੱਟ 57% ਵੋਟਿੰਗ ਹੋਈ ਹੈ। ਤੇ ਪਹਿਲੇ ਫੇਜ਼ 'ਚ 65.8% ਵੋਟਾਂ ਪਈਆਂ ਸੀ। ਜੇ ਦੋਵਾਂ ਫੇਜ਼ਿਸ ਦੀ ਵੋਟਾਂ ਨੂੰ ਮਿਲਾ ਦਈਏ ਤਾਂ ਤਕਰੀਬਨ 66.81% ਮਤਦਾਨ ਹੋਇਆ, ਜਿਹੜਾ ਕਿ ਪਿਛਲੇ ਸਾਲ ਪਿਛਲਾ ਜਿਹੜਾ ਚੋਣ ਸੀ 2020 ਵਾਲਾ, ਉਹਦੇ 'ਚ ਸਿਰਫ 57% ਵੋਟਿੰਗ ਹੋਈ ਸੀ। ਤੇ ਜੇ ਇਸ ਹਿਸਾਬ ਨਾਲ ਲਈਏ ਤਾਂ 10% ਦੇ ਨੇੜੇ ਤੇੜੇ ਵੋਟਿੰਗ ਵੱਧ ਹੋਈ ਹੈ। ਤਾਂ ਇਹ ਗੱਲ ਹੈ ਜੀ। ਮਤਲਬ ਇਸ ਤੋਂ ਬਾਅਦ ਆਪਾਂ ਜਿਵੇਂ ਪਿਛਲੇ ਬੁਲੇਟਿਨ 'ਚ ਦੱਸਿਆ ਸੀ, ਜਦੋਂ 6 ਨਵੰਬਰ ਦੀਆਂ ਵੋਟਾਂ ਪਈਆਂ, ਕਿ ਜੇ 5% ਤੋਂ ਵੱਧ ਵੋਟਾਂ ਪੈ ਜਾਂਦੀਆਂ ਨੇ ਬਿਹਾਰ ਦੇ ਵਿੱਚ ਪਿਛਲੇ ਚੋਣਾਂ ਤੋਂ, ਤਾਂ ਫਿਰ ਉੱਥੇ ਪਰਿਵਰਤਨ ਹੁੰਦਾ ਗਾ। ਕੀ ਇੱਥੇ ਇਸ ਵਾਰ ਪਰਿਵਰਤਨ ਹੋਊਗਾ? ਇੱਕ ਵੱਡਾ ਸਵਾਲ ਹੈ। ਅੱਜ ਜਦੋਂ ਹੀ ਵੋਟਾਂ ਪਈਆਂ, ਜਿਵੇਂ 7 ਵਜੇ ਵੋਟਿੰਗ ਖਤਮ ਹੋਈ ਹੈ ਤੇ ਚੈਨਲਾਂ ਨੇ 7 ਵਜੇ ਹੀ ਐਗਜ਼ਿਟ ਪੋਲ ਦੇ ਦਿੱਤੇ ਹੈ। ਕਿ ਐਗਜ਼ਿਟ ਪੋਲ ਤਕਰੀਬਨ ਆਪਾਂ ਜੇ ਗੱਲ ਕਰਨੀ ਹੋਵੇ ਤਾਂ 17 ਜਿਹੜੇ ਵੱਡੇ ਏਜੰਸੀਆਂ ਨੇ, ਉਹਨਾਂ ਨੇ ਐਗਜ਼ਿਟ ਪੋਲ ਦਿੱਤੇ ਹੈਗੇ ਆ। ਤੇ ਮੈਂ ਅੱਜ ਐਗਜ਼ਿਟ ਪੋਲ ਦੇਖ ਰਿਹਾ ਸੀਗਾ। ਐਗਜ਼ਿਟ ਪੋਲਾਂ 'ਚ ਤਾਂ ਦੇਖੋ, ਐਨਡੀਏ ਜਿਹੜੀ ਹੈ, ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ ਯਾਨੀ ਬੀਜੇਪੀ, ਉਹਨਾਂ ਦੀ ਸਰਕਾਰ ਬਣਦੀ ਹੋਈ ਦਿਖਾਈ ਦੇ ਰਹੀ ਹੈ। ਜਿਹੜੀ ਮਹਾਗਠਬੰਧਨ ਯਾਨੀ ਇੰਡੀਆ ਅਲਾਇੰਸ ਹੈ, ਲਾਲੂ ਯਾਦਵ ਅਤੇ ਕਾਂਗਰਸ ਅਤੇ ਲੈਫਟ ਦੀਆਂ ਪਾਰਟੀਆਂ ਦਾ, ਉਹਨਾਂ ਨੂੰ ਘੱਟ ਸੀਟਾਂ ਮਿਲ ਰਹੀਆਂ ਨੇ। ਐਨਡੀਏ ਨੂੰ ਇਹ ਮੰਨ ਕੇ ਚੱਲਦਾ ਹੈਗਾ। ਜਿਹੜੇ ਐਗਜ਼ਿਟ ਪੋਲ ਨੇ, ਜਿਵੇਂ ਮੈਂ ਦੱਸਾਂ, ਦੈਨਿਕ ਭਾਸਕਰ ਦਾ ਜਿਹੜਾ ਐਗਜ਼ਿਟ ਪੋਲ ਹੈ, ਉਹ 145 ਸੀਟਾਂ ਦੇ ਰਿਹਾ ਹੈਗਾ ਐਨਡੀਏ ਨੂੰ, ਤੇ 90 ਦੇ ਨੇੜੇ ਤੇੜੇ ਸੀਟਾਂ ਦੇ ਰਿਹਾ ਹੈਗਾ ਮਹਾਗਠਬੰਧਨ ਨੂੰ, 5-10 ਸੀਟਾਂ ਦੂਜਿਆਂ ਨੂੰ ਦੇ ਰਿਹਾ ਹੈਗਾ। ਮੈਟ੍ਰਿਕਸ ਦਾ ਵੀ ਇਸੇ ਕਿਸਮ ਦਾ ਹੈ। ਮਤਲਬ ਸਾਰੇ ਜਿਹੜੇ ਐਗਜ਼ਿਟ ਪੋਲ ਹੈਗੇ ਆ, ਸਾਰੇ ਇਸੇ ਕਿਸਮ ਦੇ ਹੀ ਆਪਾਂ ਕਹਿ ਲਈਏ ਕਿ ਐਗਜ਼ਿਟ ਪੋਲ ਦੇ ਰਹੇ ਨੇ, ਜਿਹਦੇ 'ਚ ਚਾਣਕਿਆ ਨੂੰ ਸਭ ਤੋਂ ਵੱਧ ਮੰਨਿਆ ਜਾਂਦਾ ਵਾ। ਚਾਣਕਿਆ 130 ਦਿਖਾ ਰਿਹਾ ਹੈਗਾ ਐਨਡੀਏ ਦੀਆਂ, ਤੇ 100 ਦਿਖਾ ਰਿਹਾ ਹੈਗਾ ਮਹਾਗਠਬੰਧਨ ਦੀਆਂ, ਤੇ 5-7 ਸੀਟਾਂ ਦਿਖਾ ਰਿਹਾ ਹੈਗਾ ਜਿਹੜੇ ਅਦਰਸ ਨੇ, ਜਿਹੜੇ ਹੋਰ ਪਾਰਟੀਆਂ ਨੇ। ਇਹ ਕਿਹਾ ਜਾ ਰਿਹਾ ਹੈਗਾ। ਤੇ 2025 ਦਾ ਇਹ ਐਗਜ਼ਿਟ ਪੋਲ ਆ ਚੁੱਕਿਆ ਹੈਗਾ ਜੀ। ਸਭ ਤੋਂ ਵੱਧ ਸੀਟਾਂ ਜੇ ਆਪਾਂ ਨੇ ਗੱਲ ਕਰਨੀ ਹੋਵੇ ਤੇ ਐਨਡੀਏ ਨੂੰ ਸਭ ਤੋਂ ਵੱਧ, ਐਨਡੀਏ 'ਚ ਵੀ ਬੀਜੇਪੀ ਨੂੰ ਸਭ ਤੋਂ ਵੱਧ ਸੀਟਾਂ ਦੇ ਰਹੇ ਨੇ। 101 ਸੀਟਾਂ ਤੇ ਬੀਜੇਪੀ ਲੜੀ ਸੀ, ਉਹਦੇ 'ਚ ਉਹਨਾਂ ਨੂੰ 80% ਸੀਟਾਂ ਜਿੱਤਦੇ ਹੋਏ ਦਿਖਾ ਰਹੇ ਨੇ। ਤਕਰੀਬਨ 80-82 ਸੀਟਾਂ ਬੀਜੇਪੀ ਜਿੱਤ ਰਹੀ ਹੈ। ਜੇਡੀਯੂ ਦਾ ਵੀ ਚੰਗਾ ਦਿਖਾਇਆ ਜਾ ਰਿਹਾ ਹੈਗਾ ਕਿ ਜੇਡੀਯੂ ਵੀ ਚੰਗੀਆਂ ਸੀਟਾਂ ਜਿੱਤ ਰਹੀ ਹੈ। ਜੇਡੀਯੂ ਨੂੰ ਤਕਰੀਬਨ 65 ਸੀਟਾਂ ਦਿਖਾਈਆਂ ਜਾ ਰਹੀਆਂ ਨੇ, ਤੇ ਹੋਰਾਂ ਨੂੰ ਵੀ ਤੇ 65 ਸੀਟਾਂ ਹੀ ਆਰਜੇਡੀ ਦੀਆਂ ਦਿਖਾਈਆਂ ਜਾ ਰਹੀਆਂ ਨੇ। ਮੈਂ ਹਾਲਾਂਕਿ ਇਹਨਾਂ ਸਰਵੇਸ ਤੋਂ ਥੋੜਾ ਡਿਫਰ ਕਰਾਂਗਾ। ਮੈਨੂੰ ਲੱਗਦਾ ਵਾ ਕਿ ਬੰਪਰ ਵੋਟਿੰਗ ਹੋਈ ਹੈ ਇਸ ਵਾਰ। ਜਿਹੜੇ ਇਹ ਸਰਵੇ ਐਗਜ਼ਿਟ ਪੋਲ ਦਿਖਾਏ ਜਾ ਰਹੇ ਨੇ, ਇਹਨਾਂ ਤੋਂ ਅੱਡ ਰਿਜ਼ਲਟ ਆਊਗਾ। ਤੇ ਰਿਜ਼ਲਟ ਮੇਰੇ ਹਿਸਾਬ ਨਾਲ ਇਸ ਵਾਰ ਆਪਾਂ 14 ਨਵੰਬਰ ਨੂੰ ਵੀ ਗੱਲ ਕਰਾਂਗੇ ਤੇ 3 ਦਿਨ ਬਾਅਦ ਰਿਜ਼ਲਟ ਆ ਜਾਣਾ ਬਿਹਾਰ ਚੋਣਾਂ ਦਾ। ਮੈਨੂੰ ਲੱਗਦਾ ਹੈਗਾ ਕਿ ਇਸ ਵਾਰ ਉੱਥੇ ਐਨਡੀਏ ਉਹਨੇ ਮਜ਼ਬੂਤੀ ਨਾਲ ਨਹੀਂ ਆ ਰਿਹਾ। ਮੇਰਾ ਤਾਂ ਦਾਅਵਾ ਰਹੇਗਾ ਕਿ ਸ਼ਾਇਦ ਉੱਥੇ ਜਿਹੜਾ ਲਾਲੂ ਯਾਦਵ ਦਾ ਮੁੰਡਾ ਤੇਜਸਵੀ ਯਾਦਵ, ਉਹ ਜ਼ਿਆਦਾ ਸੀਟਾਂ ਕੱਢ, ਸਿੰਗਲ ਲਾਰਜੈਸਟ ਪਾਰਟੀ ਲਾਲੂ ਯਾਦਵ ਦੇ ਮੁੰਡੇ ਦੀ ਹੋਊਗੀ, ਦੂਜੇ ਨੰਬਰ ਤੇ ਬੀਜੇਪੀ ਰਹੂਗੀ, ਤੀਜੇ ਨੰਬਰ ਜੀ ਤੇ ਨਿਤੀਸ਼ ਦੀ ਪਾਰਟੀ ਰਹੂਗੀ। ਬਾਕੀ ਗੱਠਜੋੜ ਕੀ ਬਣਦੇ ਨੇ, ਮਤਲਬ ਜੇ ਮੈਂ ਆਪਣਾ ਨੰਬਰ ਬੋਲਣਾ ਹੋਵੇ ਤਾਂ ਮੈਂ ਮੰਨਦਾਗਾ ਕਿ 130 ਤੇ ਇੰਡੀਆ ਅਲਾਇੰਸ ਖੜਾ ਹੈਗਾ, ਤੇ ਜੀ ਤਕਰੀਬਨ 110 ਤੇ ਐਨਡੀਏ ਖੜਾ ਹੈ।
ਤੇ ਜੀ 3-4 ਸੀਟਾਂ ਇੱਧਰ ਉੱਧਰ ਹੋਣਗੀਆਂ, ਅਦਰਸ ਨੂੰ ਮਿਲਣਗੀਆਂ। ਤਾਂ ਮਤਲਬ ਆਪਾਂ ਦੇਖਦੇ ਹਾਂ। ਤੇ ਮੇਰਾ ਨੰਬਰ ਮੈਂ ਇਹਨੂੰ ਯਾਦ ਵੀ ਤੁਸੀਂ ਵੀ ਯਾਦ ਰੱਖਿਓ, ਜੇ ਯਾਦ ਦਿਵਾਇਓ ਜਦੋਂ 14 ਨਵੰਬਰ ਨੂੰ ਰਿਜ਼ਲਟ ਆ ਰਹੇ ਹੋਣਗੇ ਕਿ ਕਿਵੇਂ ਜੀ ਤੁਹਾਨੂੰ ਮਤਲਬ ਮੈਂ ਕੀ ਬੋਲਿਆ ਸੀਗਾ ਤੇ ਕੀ ਉਹਦਾ ਰਿਜ਼ਲਟ ਆਇਆ। ਜੀ ਜ਼ਰੂਰ ਜ਼ਰੂਰ, ਆਪਾਂ ਜ਼ਰੂਰ ਉਸ 'ਤੇ ਵੀ ਸਾਰੀ ਚਰਚਾ ਕਰਾਂਗੇ, ਨਾਲੋਂ ਨਾਲ ਤੁਸੀਂ ਵੀ ਸਾਨੂੰ ਅਪਡੇਟ ਦਿੰਦੇ ਰਹੋ। ਇਸ ਤੋਂ ਅੱਗੇ ਜੇਕਰ ਅਗਲੀ ਖਬਰ ਵੱਲ ਵਧੀਏ ਤਾਂ ਦਿੱਲੀ ਵਿੱਚ ਜਿਹੜਾ ਲਾਲ ਕਿਲੇ ਦੇ ਲਾਗੇ ਬਲਾਸਟ ਹੋਇਆ ਹੈ, ਉਸਨੇ ਖਾਸੀ ਦਹਿਸ਼ਤ ਫੈਲਾ ਦਿੱਤੀ ਹੈ। ਜਿਹੜੇ ਮੀਡੀਆ ਹਾਊਸਿਸ ਨੇ ਉਹ ਸਵੇਰ ਤੋਂ ਹੀ ਬਲਕਿ ਕੱਲ੍ਹ ਤੋਂ ਹੀ ਸਾਰਾ ਸਮਾਂ ਆਪਣਾ ਇਸੇ ਚੀਜ਼ 'ਤੇ ਲਾ ਰਹੇ ਨੇ ਕਿ ਮੋਦੀ ਸਾਹਿਬ ਦੇ ਵੱਲੋਂ ਆਪਣੀ ਭਾਸ਼ਣ ਦੇ ਵਿੱਚ ਯਕਦਮ ਇੰਗਲਿਸ਼ 'ਚ ਸ਼ਿਫਟ ਮਾਰ ਕੇ ਇਹ ਬਿਆਨ ਦਿੱਤਾ ਗਿਆ, ਇਹ ਗੱਲ ਕਹੀ ਗਈ ਤਾਂ ਕਿ ਉਹਨਾਂ ਲੋਕਾਂ ਤੱਕ ਪਹੁੰਚ ਜਾਵੇ ਜਿਹੜੇ ਇਹ ਕੁਝ ਕਰਦੇ ਨੇ। ਇਸ ਚੀਜ਼ ਦੀ ਸੈਂਸਿਟੀਵਿਟੀ ਨੂੰ ਸਮਝਣਾ ਹੋਵੇ ਤਾਂ ਕਿਵੇਂ ਸਮਝਿਆ ਜਾਵੇ? ਇਹਨਾਂ ਦਹਿਸ਼ਤ ਫੈਲਾਉਣ ਵਾਲੀਆਂ ਖਬਰਾਂ ਤੋਂ ਹਟ ਕੇ ਜੇ ਟੈਕਨੀਕਲੀ ਆਪਾਂ ਦੇਖਣਾ ਹੋਵੇ ਤਾਂ ਕਿਸ ਜਗ੍ਹਾ ਤੇ ਇਸ ਸਮੇਂ ਏਜੰਸੀਆਂ ਖੜੀਆਂ ਨੇ? ਏਜੰਸੀਆਂ ਕਿੰਨੀ ਕੁ ਡੈਪਥ ਵਿੱਚ ਇਸ ਦੇ ਜਾ ਸਕਦੀਆਂ ਨੇ ਕਿ ਜਾਂ ਫਿਰ ਅਸੀਂ ਜਿਸ ਤਰੀਕੇ ਦੇ ਨਾਲ ਪਹਿਲਗਾਮ ਵਾਲੇ ਘਟਨਾ ਤੋਂ ਬਾਅਦ ਇਹ ਦੇਖਿਆ ਕਿ ਇੱਕ ਪੂਰਾ ਮੁੱਖ ਇੱਕ ਦੇਸ਼ ਵੱਲ ਨੂੰ, ਇੱਕ ਖਾਸ ਤਬਕੇ ਵੱਲ ਨੂੰ ਮੁੜ ਗਿਆ, ਨਾ ਕਿ ਉਹਨਾਂ ਲੋਕਾਂ ਦੇ ਪਿੱਛੇ ਜਾਣ ਦੀ ਕੋਸ਼ਿਸ਼ ਕੀਤੀ ਗਈ ਜਿਹੜੇ ਲੋਕਾਂ ਨੇ ਉੱਥੇ ਆਰਾਮ ਦੇ ਨਾਲ ਆ ਕੇ ਉਹ ਸਾਰਾ ਕੁਝ ਕੀਤਾ। ਪਾਇਓ ਚਾਨਣਾ, ਕਿਉਂਕਿ ਇਹ ਘਟਨਾ 12 ਲੋਕਾਂ ਦੀ ਜਾਨ ਲੈ ਗਈ ਹੈ, ਇਹ ਧਮਾਕਾ। ਹਾਂਜੀ, ਦਿੱਲੀ ਦੇ ਲਾਲ ਕਿਲੇ ਦੇ ਲਵੇ ਇਹ ਕੱਲ ਸੋਮਵਾਰ ਨੂੰ ਸ਼ਾਮ 6:30 ਵਜੇ ਇਹ ਆਪਾਂ ਕਹਿ ਲਈਏ ਕਿ ਧਮਾਕਾ ਹੋਇਆਗਾ। ਜਿਹੜਾ ਰੈੱਡ ਫੋਰਟ ਮੈਟਰੋ ਸਟੇਸ਼ਨ ਹੈ ਉਹਦਾ ਗੇਟ ਨੰਬਰ 1 ਹੈ, ਉਹਦੇ ਲਵੇ ਇਹ ਚਲਦੀ ਹੋਈ ਕਾਰ 'ਚ ਧਮਾਕਾ ਹੋਇਆਗਾ। ਤੇ ਇਹ ਇੰਨਾ ਭਿਆਨਕ ਧਮਾਕਾ ਸੀ ਜਿਸ ਕਰਕੇ ਕਈ ਸਾਰੇ ਲੋਕਾਂ ਦੇ ਚਿੱਥੜੇ ਵੀ ਉੱਡ ਗਏ ਹੈਗੇ ਆ, ਤੇ ਕਿਸੇ ਦਾ ਧੜ, ਕਿਸੇ ਦਾ ਆਪਾਂ ਕਹਿ ਲਈਏ ਹੱਥ ਪੈਰ ਅੱਡ ਅੱਡ ਖਿਲਰੇ ਹੋਏ ਨਜ਼ਰ ਆਏ। ਬਹੁਤ ਭਿਆਨਕ ਧਮਾਕਾ ਸੀਗਾ, ਬਹੁਤ ਜ਼ਿਆਦਾ। ਸਭ ਤੋਂ ਵੱਧ ਜਿਹੜੇ ਆਪਾਂ ਰਿਕਸ਼ਾ ਚਾਲਕ ਅਤੇ ਜਿਹੜੇ ਮੋਟਰਸਾਈਕਲਾਂ ਵਾਲੇ ਨੇ ਉਹ ਸਭ ਤੋਂ ਜ਼ਿਆਦਾ ਮਰੇ ਨੇ। 12 ਲੋਕ ਮਰੇ ਨੇ ਤੇ ਤਕਰੀਬਨ ਹਜੇ ਤੱਕ ਜਿਹੜੀ ਅਪਡੇਟ ਹੈ ਉਹਦੇ 'ਚ ਇਹ ਦੱਸਿਆ ਜਾ ਰਿਹਾ ਹੈਗਾ ਕਿ 40 ਤੋਂ ਵੱਧ ਜਿਹੜੇ ਲੋਕ ਹੈਗੇ ਆ ਉਹ ਗੰਭੀਰ ਤੌਰ ਤੇ ਜ਼ਖਮੀ ਵੀ ਹੋਏ ਨੇ। ਉਸ ਤੋਂ ਬਾਅਦ ਬਹੁਤ ਸਾਰੀਆਂ ਤੁਸੀਂ ਤਸਵੀਰਾਂ ਵੀ ਇਸ ਚੀਜ਼ ਦੀਆਂ ਦੇਖ ਚੁੱਕੇ ਹੋਵੋਗੇ। ਇਹਦੇ 'ਚ ਦੇਖੋ ਜਿਹੜੀ ਏਜੰਸੀਆਂ ਨੇ ਉਹ ਕਈ ਕਿਸਮ ਦੇ ਜਾਂਚ ਕਰ ਰਹੀਆਂ ਨੇ। 3 ਮੇਨਲੀ ਕਿਹਾ ਜਾ ਰਿਹਾ ਹੈਗਾ ਕਿ 3 ਲੈਵਲ ਦੀ ਉਹ ਜਾਂਚ ਕਰ ਰਹੀਆਂ ਨੇ ਏਜੰਸੀਆਂ, 3 ਐਂਗਲ ਖੰਗਾਲ ਰਹੀਆਂ ਨੇ ਇਹਦੇ 'ਚ। ਇੱਕ ਤਾਂ ਜਿਹੜਾ ਕਾਰ ਦੇ ਅੰਦਰ ਜਿਹੜਾ ਮੌਜੂਦ ਸੀ ਡਾਕਟਰ ਉਮਰ, ਉਹਦਾ ਨਾਂ ਦੱਸਿਆ ਜਾ ਰਿਹਾ ਹੈਗਾ, ਤੇ ਉਹਨੇ ਦੁਪਹਿਰ 3 ਵਜੇ ਤੋਂ ਲੈ ਕੇ ਸ਼ਾਮੀ 6:30 ਵਜੇ ਤੱਕ ਕੀ ਕੀਤਾ, ਉਹਦੇ ਤੇ ਇੱਕ ਤਾਂ ਚੱਲ ਰਿਹਾ, ਉਹਦੀ ਮੂਵਮੈਂਟ ਨੂੰ ਟਰੈਕ ਕੀਤਾ ਜਾ ਰਿਹਾ ਹੈਗਾ, ਤੇ ਉਹਦੇ 'ਚ CCTV ਫੁਟੇਜ ਵਗੈਰਾ ਇਹ ਸਾਰਾ ਕੁਝ ਲੱਭਿਆ ਜਾ ਰਿਹਾ ਹੈਗਾ। ਦੂਜਾ, ਇਹ ਜਿਹੜੀ ਇੱਕ ਇਹ ਗੱਲ ਨਿਕਲ ਕੇ ਆਈ ਹੈ ਕਿ ਜਿਹੜਾ ਵਿਸਫੋਟ ਹੋਇਆਗਾ, ਜਿਹੜਾ ਧਮਾਕਾ ਹੋਇਆਗਾ, ਉਹਦੇ 'ਚ ਅਮੋਨੀਅਮ ਨਾਈਟ੍ਰੇਟ ਫਿਊਲ ਅਤੇ ਡੇਟੋਨੇਟਰ ਦਾ ਇਸਤੇਮਾਲ ਕੀਤਾ ਗਿਆ ਸੀ। ਉਹਦੇ ਬਾਰੇ ਵੀ ਜਾਂਚ ਚੱਲ ਰਹੀ ਹੈ। ਬਾਕੀ ਇੱਕ ਦਿਨ ਪਹਿਲਾਂ ਜੰਮੂ ਕਸ਼ਮੀਰ ਪੁਲਿਸ ਨੇ ਫਰੀਦਾਬਾਦ ਤੇ ਇੱਕ ਮੋਡਿਊਲ ਨਾਲ ਜੁੜੇ ਹੋਏ 3 ਡਾਕਟਰਾਂ ਸਮੇਤ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਕੋਲ ਤਕਰੀਬਨ 2900 ਕਿਲੋ ਵਿਸਫੋਟਕ ਬਰਾਮਦ ਹੋਇਆ ਸੀਗਾ। ਤੇ 2900 ਕਿਲੋ ਬਹੁਤ ਜ਼ਿਆਦਾ ਹੁੰਦਾ ਗਾ ਜੀ। ਤੇ ਇਸ ਤੇ 3 ਜਾਂਚ ਚੱਲ ਰਹੀ ਹੈ। ਪਹਿਲਾਂ ਤਾਂ ਇਹੀ ਕਿ ਜਿਹੜੇ ਮੂਵਮੈਂਟ ਉਹਦੀ ਤਲਾਸ਼ਣ ਦੀ ਕੋਸ਼ਿਸ਼ ਹੈ ਡਾਕਟਰ ਉਮਰ ਦੀ, ਕਿ ਉਹ 3.5 ਘੰਟੇ ਉਹਨੇ ਕੀ ਕੀਤੇ ਗਏ। ਦੂਜਾ, ਫਰੀਦਾਬਾਦ ਦੀ ਜਿਹੜੀ ਅਲ ਫਲਾਹ ਯੂਨੀਵਰਸਿਟੀ ਹੈ ਉਹਦੇ ਡਾਕਟਰਾਂ ਦੇ ਇਰਦ ਗਿਰਦ ਜਾਂਚ ਨੂੰ ਘੁਮਾਇਆ ਜਾ ਰਿਹਾ ਹੈਗਾ, ਤੇ ਨੈਟਵਰਕ ਖੰਗਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤੇ ਉੱਥੋਂ ਇਹ ਦੇਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਦਾ ਡਾਕਟਰ ਆਦਲ ਹੋਰਾਂ ਦਾ ਡਾਕਟਰ ਉਮਰ, ਡਾਕਟਰ ਮੁਜਮਿਲ, ਇਹ 3 ਨਾਂ ਸਾਹਮਣੇ ਆ ਰਹੇ ਨੇ ਕਿ ਇਹ ਕਿਹਦੇ ਤੇ ਨਿਰਭਰ ਸੀਗੇ ਤੇ ਕਿੱਥੇ ਕਿੱਥੇ ਜਾ ਰਹੇ ਸੀਗੇ। ਤੀਜਾ, ਇਹ ਕਿ ਵਿਸਫੋਟ ਦੀ ਪ੍ਰਕਿਰਤੀ ਨਾਲ ਜੁੜਿਆ ਹੋਇਆ ਹੈਗਾ, ਕਿ ਮਤਲਬ ਲਾਲ ਕਿਲੇ ਕੋਲ ਇਹ ਕਿਉਂ ਹੋਇਆ। ਇਸ ਤੋਂ ਇਲਾਵੇ ਮਤਲਬ ਇਹਦੇ 'ਚ ਨਾ ਤਾਂ ਕੀਲ ਮਿਲੇ, ਨਾ ਬਲੇਡ, ਨਾ ਛर्रे, ਕਿਸੇ ਕਿਸਮ ਦਾ ਟੁਕੜਾ ਵੀ ਨਹੀਂ ਮਿਲਿਆ। ਤਾਂ ਬਸ ਸਿਰਫ ਇਹ ਹੈ ਕਿ ਚੀਜ਼ਾਂ ਮਤਲਬ ਇਹ ਕਿਸ ਕਿਸਮ ਦਾ ਮਟੀਰੀਅਲ ਸੀਗਾ, ਕਿਵੇਂ ਇਹਨੂੰ ਪਲਾਨ ਕੀਤਾ ਗਿਆ, ਇਸ ਤੇ ਵੀ ਆਪਾਂ ਕਹਿ ਲਈਏ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਇਹੀ ਹੈ ਕਿ ਤੁਸੀਂ ਸਹੀ ਕਿਹਾ ਕਿ ਜਿਵੇਂ ਪਹਿਲਗਾਮ ਹਮਲਾ ਹੋਇਆ ਸੀ, ਉਸ ਤੋਂ ਬਾਅਦ ਉਹਨੂੰ ਇੱਕ ਧਰਮ ਦੇ ਵੱਲ ਮੋੜ ਦਿੱਤਾ ਗਿਆ, ਇੱਕ ਮੁਲਕ ਦੇ ਵੱਲ ਮੋੜ ਦਿੱਤਾ ਗਿਆ, ਤੇ ਹਜੇ ਤੱਕ ਇਹ ਨਹੀਂ ਪਤਾ ਲੱਗ ਪਾਇਆ ਕਿ ਜਿਹੜਾ ਉਹ ਟੈਰਰ ਅਟੈਕ ਕੀਤਾ ਗਿਆ ਸੀਗਾ ਉਹਦੇ 'ਚ ਕੀ ਬਣਿਆ, ਕੌਣ ਫੜੇ ਗਏ, ਕੀ ਹੋਇਆ। ਸਿਰਫ ਇੱਕ ਐਨਕਾਊਂਟਰ ਤਾਂ ਆਪਰੇਸ਼ਨ ਮਹਾਦੇਵ ਕਰਕੇ ਇਹਨਾਂ ਨੇ ਕਿਹਾ ਕਿ ਅਸੀਂ ਮਾਰਤੇ ਉਹ ਤਾਂ ਰੌਲਾ ਪਾ ਲਿਆ ਸੀਗਾ, ਪਰ ਕੁਛ ਚੀਜ਼ਾਂ ਆਈ ਨਹੀਂ।
ਇੱਥੇ ਹੋਮ ਮਿਨਿਸਟਰੀ ਨੇ NIA ਨੂੰ ਇਸ ਨੂੰ ਸੌਂਪ ਦਿੱਤਾ ਇਸ ਜਾਂਚ ਨੂੰ, ਤੇ NIA ਇਹਦੇ 'ਚ ਜਾਂਚ ਕਰੂਗੀ। ਤੇ ਇਹ ਹੈ ਜੀ। ਬਾਕੀ ਸਟਰੀਟ ਵੈਂਡਰਸ, ਖਰੀਦਦਾਰੀ ਕਰਨ ਵਾਲੇ, ਮੋਟਰਸਾਈਕਲਾਂ ਵਾਲੇ, ਰਿਕਸ਼ੇ ਵਾਲੇ, ਇਹ ਸਭ ਤੋਂ ਵੱਧ ਪ੍ਰਭਾਵਿਤ ਰਹੇ। ਗਰੀਬ ਲੋਕ ਜ਼ਿਆਦਾ ਮਾਰੇ ਗਏ ਹੈਗੇ ਆ। ਤੇ ਹਜੇ ਤੱਕ ਤਾਂ ਇਹੀ ਅਪਡੇਟ ਹੈ। ਬਾਕੀ ਕੋਈ ਹੋਰ ਅਪਡੇਟ ਹੋਊਗੀ ਮੈਂ ਜ਼ਰੂਰ ਇਹਦੇ ਤੇ ਕੱਲ ਆਪਣੇ ਬੁਲੇਟਿਨ 'ਚ ਚਾਨਣਾ ਪਾਵਾਂਗਾ। ਜੀ ਜ਼ਰੂਰ, ਇਸ ਤੇ ਗੱਲ ਕਰਨੀ ਵੀ ਬਣਦੀ ਹੈ। ਬੇਹੱਦ ਸੈਂਸਿਟਿਵ ਇਹ ਮੁੱਦਾ ਹੈ, ਪਰ ਉਨੀ ਹੀ ਸੈਂਸਿਟਿਵਿਟੀ ਦੇ ਨਾਲ ਇਸ ਨੂੰ ਲੈਣਾ ਚਾਹੀਦਾ ਗੱਲ ਕਰਨ ਦੇ ਸਮੇਂ। ਸੋ ਇਸ ਤੋਂ ਅੱਗੇ ਜੇਕਰ ਵਧੀਏ ਤਾਂ ਦਿੱਲੀ ਦੇ ਵਿੱਚ ਜਿਹੜਾ ਹਵਾ ਦਾ ਪੋਲਿਊਸ਼ਨ ਹੈ ਉਹ ਇਸ ਕਦਰ ਵੱਧ ਚੁੱਕਿਆ ਹੈ ਕਿ ਹੁਣ ਉਹ ਸਕੂਲਾਂ ਤੱਕ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਚੁੱਕਿਆ ਹੈ, ਐਜੂਕੇਸ਼ਨ ਤੇ ਅਸਰ ਪਾ ਰਿਹਾ ਹੈ। ਦਿੱਲੀ ਦੇ ਵਿੱਚ ਕਹਿੰਦੇ 5ਵੀਂ ਤੱਕ ਹਾਈਬ੍ਰਿਡ ਮੋਡ 'ਚ ਕਲਾਸਾਂ ਲੱਗਣਗੀਆਂ ਜੀ। ਇਹ ਕਿਵੇਂ ਚੱਲੇਗਾ ਸਾਰਾ ਸਿਸਟਮ? ਦੇਖੋ, AQI ਅੱਜ ਵੀ ਦਿੱਲੀ ਦਾ 423 ਸੀਗਾ, ਤੇ ਇਹਨੂੰ ਕਿਹਾ ਜਾਂਦਾਗਾ ਕਿ ਬਹੁਤ ਜ਼ਿਆਦਾ ਖਰਾਬ ਜਿਹੜੀ 에ਅਰ ਕੁਆਲਿਟੀ ਇਹਨੂੰ ਕਿਹਾ ਜਾਂਦਾਗਾ। ਇਹਦੇ 'ਚ ਇਹਨਾਂ ਨੇ ਕਿਹਾ, ਇਹਨਾਂ ਦੀ ਐਜੂਕੇਸ਼ਨ ਡਿਪਾਰਟਮੈਂਟ ਨੇ ਕਿਹਾ ਕਿ ਆਨਲਾਈਨ ਕਲਾਸਾਂ ਹੋਣਗੀਆਂ, ਉਹ ਆਪਣੇ ਘਰਾਂ 'ਚ ਬੱਚੇ ਰਹਿਣਗੇ ਤੇ ਉਹਨਾਂ ਨੂੰ ਹਾਈਬ੍ਰਿਡ ਮੋਡ 'ਚ ਪੜ੍ਹਾਇਆ ਜਾਊਗਾ। ਅਗਲੇ ਆਦੇਸ਼ ਤੱਕ ਉਹਨਾਂ ਨੂੰ ਫਿਜ਼ੀਕਲ ਨਹੀਂ ਪੜ੍ਹਾਇਆ ਜਾਊਗਾ, ਜ਼ਿਆਦਾਤਰ ਉਹਨਾਂ ਦੀ ਆਨਲਾਈਨ ਕਲਾਸਾਂ ਚੱਲਣਗੀਆਂ। ਤੇ ਦੂਜਾ ਇਹ ਹੈਗਾ ਕਿ ਇੱਕ ਗ੍ਰੇਡਡ ਰਿਸਪੌਂਸ ਐਕਸ਼ਨ ਪਲਾਨ GRAP ਦੀ ਗੱਲ ਕਰਦੇ ਨੇ, ਉਹਦਾ ਤੀਜਾ ਫੇਸ ਇਹ ਕਹਿ ਰਹੇ ਨੇ ਕਿ ਅਸੀਂ ਲਾਗੂ ਕਰ ਦਿੱਤਾ। ਉਹਦੇ 'ਚ BS3 ਪੈਟਰੋਲ ਗੱਡੀਆਂ ਤੇ BS4 ਡੀਜ਼ਲ ਗੱਡੀਆਂ ਨੂੰ ਪ੍ਰਤੀਬੰਧਿਤ, ਉਹਨਾਂ ਤੇ ਬੈਨ ਲਗਾ ਦਿੱਤਾ ਹੈ NCR ਦੇ ਵਿੱਚ। ਤੇ ਹੋਰ ਵੀ ਇਹਦੇ 'ਚ ਜਿਵੇਂ ਕੰਸਟਰਕਸ਼ਨ ਹੈਗਾ, ਕੰਸਟਰਕਸ਼ਨ ਅਤੇ ਤੋੜ ਫੋੜ, ਉਹਦੇ ਤੇ ਰੋਕ ਲਗਾ ਦਿੱਤੀ ਹੈ ਕਿ ਕੋਈ ਕੰਸਟਰਕਸ਼ਨ NCR ਦੇ ਵਿੱਚ ਨਹੀਂ ਹੋਊਗੀ। ਡੀਜ਼ਲ ਟਰੱਕਾਂ ਦੀ ਐਂਟਰੀ ਤੇ ਪਾਬੰਦੀ ਲਗਾ ਦਿੱਤੀ ਹੈ। ਤੇ ਕਚਰਾ ਜਲਾਉਣ ਤੇ ਸਖਤ ਪਾਬੰਦੀ ਲਾਈ ਗਈ ਹੈ। ਕੋਲਾ ਤੇ ਡੀਜ਼ਲ ਆਧਾਰਿਤ ਜਿਹੜੀ ਇੰਡਸਟਰੀ ਹੈ, ਫੈਕਟਰੀਆਂ ਹੈਗੀਆਂ, ਉਹਨਾਂ ਨੂੰ ਬੰਦ ਕਰ ਦਿੱਤੇ ਗਏ ਹੈਗੇ ਆ। ਉਹ ਡੀਜ਼ਲ ਜਨਰੇਟਰਾਂ ਤੇ ਰੋਕ ਲਾਈ ਗਈ ਹੈਗੀ ਆ। ਤੇ ਸਿਰਫ CNG ਅਤੇ PNG ਵਾਲੀ ਜਾਂ ਫਿਰ ਬਿਜਲੀ ਨਾਲ ਚੱਲਣ ਵਾਲੇ ਜਿਹੜੇ ਇੰਡਸਟਰੀ ਹੈਗੇ ਆ, ਉਹਨਾਂ ਨੂੰ ਹੀ ਚਾਲੂ ਰੱਖਣ ਦੀ ਗੱਲ ਕਹੀ ਗਈ ਹੈ। ਤੇ ਇਹ ਗੱਲ ਹੈ। ਤੇ ਲਗਾਤਾਰ ਸੜਕਾਂ ਤੇ ਪਾਣੀ ਦਾ ਛਿੜਕਾਅ ਕੀਤਾ ਜਾ ਰਿਹਾ ਹੈਗਾ, ਪਰ ਫਿਰ ਵੀ ਚੀਜ਼ਾਂ ਹੋ ਨਹੀਂ ਰਹੀਆਂ ਉੱਦਾਂ। ਉੱਤਰ ਭਾਰਤ ਦੀ ਉੱਤਰੀ ਹਵਾਵਾਂ ਨੇ, ਉਹਨਾਂ ਨੇ ਆਪਾਂ ਕਹੀਏ ਕਿ ਠੰਡ ਤਾਂ ਲਿਆ ਦਿੱਤੀ ਹੈ। ਆਪਾਂ ਜੇ ਰਾਜਸਥਾਨ ਦੀ ਗੱਲ ਕਰ ਲਈਏ, ਹਰਿਆਣੇ ਦੀ ਆ, ਪੰਜਾਬ ਦੀ, ਸਾਰੇ ਕਿਤੇ ਇਸ ਟਾਈਮ ਬਹੁਤ ਆਪਾਂ ਕਹਿ ਲਈਏ ਕਿ ਸ਼ੀਤ ਲਹਿਰਾਂ ਚੱਲ ਰਹੀਆਂ ਨੇ। ਤੇ ਸ਼ੀਤ ਲਹਿਰਾਂ 2 ਦਿਨ ਅਗਲੇ ਚੱਲਣਗੀਆਂ। ਤੇ ਜਿਵੇਂ ਪੰਜਾਬ ਦੇ 6 ਜ਼ਿਲ੍ਹੇ ਹੈਗੇ ਆ, ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਫਾਜ਼ਿਲਕਾ, ਬਠਿੰਡਾ, ਮਾਨਸਾ, ਇੱਥੇ ਯੈਲੋ ਅਲਰਟ ਹੈ ਜੀ। ਇੱਥੇ ਸਭ ਤੋਂ ਕੋਲਡ ਵੇਵ ਸਭ ਤੋਂ ਵੱਧ ਚੱਲਣਗੀਆਂ। ਤੇ ਅਗਲੇ 48 ਘੰਟੇ ਤੱਕ 2 ਡਿਗਰੀ ਤੱਕ ਵੀ ਟੈਂਪਰੇਚਰ ਡਿੱਗ ਸਕਦਾ ਹੈਗਾ। ਤੇ ਮਤਲਬ ਬਹੁਤ, ਫਰੀਦਕੋਟ ਉੱਦਾਂ ਵੀ ਠੰਡਾ ਇਲਾਕਾ ਹੈਗਾ, 7.2 ਡਿਗਰੀ ਦਰਜ ਕੀਤਾ ਗਿਆ ਸੀ ਜਿਹੜਾ ਨਿਊਨਤਮ ਤਾਪਮਾਨ ਸੀਗਾ। ਤਾਂ ਮਤਲਬ ਇਹ ਹੈ ਕਿ ਪੰਜਾਬ ਵੀ ਇਹ ਜਿਹੜਾ ਟੈਂਪਰੇਚਰ, ਇਹ ਪੂਰਾ এনवायरमेंट ਦਾ ਨਾਰਥ ਇੰਡੀਆ 'ਚ, ਤੇ ਪੰਜਾਬ ਵੀ ਪ੍ਰਭਾਵਿਤ ਹੈ। ਮਾਲਵਾ ਖਾਸ ਕਰ ਬਹੁਤ ਜ਼ਿਆਦਾ ਠੰਡਾ ਇਸ ਵਾਰ ਰਹੂਗਾ। ਜੀ, ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਉਧਰ 7 ਰਾਜਾਂ ਦੇ ਵਿੱਚ 8 ਵਿਧਾਨ ਸਭਾ ਸੀਟਾਂ ਦੇ ਉੱਪਰ ਉਪ ਚੋਣਾਂ ਅੱਜ ਹੋਈਆਂ ਨੇ। ਤੇ ਕਿਹੋ ਜਿਹਾ ਰਿਹਾ ਜੀ ਸਾਰੀ ਜਗ੍ਹਾ ਮਾਹੌਲ? ਕੀ ਸ਼ਾਂਤੀਪੂਰਵਕ ਹੋ ਗਈਆਂ ਨੇ ਚੋਣਾਂ ਸਾਰੀ ਜਗ੍ਹਾ? ਤੇ ਨਤੀਜੇ 14 ਨੂੰ ਹੀ ਹੋਣਗੇ ਸਾਰੀਆਂ ਦੇ? ਹਾਂ, ਇਹਨਾਂ ਦੇ 14 ਨੂੰ ਹੀ ਨਤੀਜੇ ਆਉਣਗੇ। ਤੇ ਬਿਲਕੁਲ 7 ਰਾਜਾਂ ਦੀ 8 ਵਿਧਾਨ ਸਭਾ ਸੀਟਾਂ ਤੇ ਬਾਈ ਇਲੈਕਸ਼ਨ ਹੋਏ ਨੇ। ਇਹਦੇ 'ਚ ਜੰਮੂ ਕਸ਼ਮੀਰ ਦੀਆਂ 2 ਸੀਟਾਂ ਨੇ, ਬਡਗਾਮ ਅਤੇ ਨਾਗਰੋਟਾ। ਰਾਜਸਥਾਨ ਦੀ ਅੰਤਾ ਸੀਟ ਹੈ। ਝਾਰਖੰਡ ਦੀ ਘਾਟਸ਼ਿਲਾ ਸੀਟ ਹੈ, ਬੇਸਿਕਲੀ ਆਦੀਵਾਸੀ ਸੀਟ ਹੈ। ਤੇਲੰਗਾਨਾ ਦੀ ਜੁਬਲੀ ਹਿਲਸ ਹੈ। ਪੰਜਾਬ ਦੀ ਤਰਨਤਾਰਨ, ਮਿਜ਼ੋਰਮ ਦੀ ਡੰਪਾ ਤੇ ਉੜੀਸਾ ਦੀ ਨੂਆਪਾੜਾ, ਇਹ ਸੀਟਾਂ ਨੇ ਜਿਨ੍ਹਾਂ ਤੇ ਬਾਈ ਇਲੈਕਸ਼ਨ ਹੋ ਰਹੇ ਹੈਗੇ ਆ। ਤੇ ਇਹਦੇ 'ਚ ਲਗਭਗ ਸਭ ਤੋਂ ਜਿਹੜੀ ਘੱਟ ਵੋਟਿੰਗ ਹੋਈ ਹੈ, ਸਭ ਤੋਂ ਘੱਟ ਵੋਟਿੰਗ ਤਾਂ ਦੇਖੋ ਜੁਬਲੀ ਹਿਲਸ ਤੇਲੰਗਾਨਾ ਦੇ ਵਿੱਚ ਹੋਈ ਹੈ 40%, ਦੂਜੇ ਤੇ ਬਡਗਾਮ 42% ਜੰਮੂ ਕਸ਼ਮੀਰ ਦੇ ਵਿੱਚ। ਤੇ ਬਾਕੀ ਨਗਰੋਟਾ 'ਚ ਵੱਧ ਹੋਈ ਹੈ, 65% ਹੋਈ ਹੈ। ਤੇ ਤਰਨਤਾਰਨ ਦੀ ਜੇ ਗੱਲ ਕਰ ਲਈਏ, ਜਦੋਂ ਤੱਕ ਖਬਰ ਲਿਖੀ, ਇਹ 3 ਵਜੇ ਦੇ ਨੇ। ਹਾਲਾਂਕਿ ਤਰਨਤਾਰਨ ਦਾ ਜਿਹੜਾ ਫਾਈਨਲ ਡੇਟਾ ਆਪਾਂ ਨਹੀਂ ਕਹਿ ਸਕਦੇ ਕਿ ਅਜੇ ਫਾਈਨਲ ਡੇਟਾ ਉਹਨਾਂ ਨੇ ਅਪਡੇਟ ਨਹੀਂ ਕੀਤਾ। ਫਾਈਨਲ ਡੇਟਾ ਆਊਗਾ ਉਦੋਂ ਮੈਂ ਤਰਨਤਾਰਨ ਦਾ ਵੀ ਦੱਸ ਦਾਂਗਾ। ਉੱਦਾਂ ਹਜੇ ਤੱਕ ਜਿਹੜੀ ਕਹੀ ਜਾ ਰਹੀ ਹੈ, ਉਹ ਕਿਹਾ ਜਾ ਰਿਹਾ ਹੈਗਾ ਕਿ 61% ਵੋਟਿੰਗ ਤਰਨਤਾਰਨ ਦੇ ਵਿੱਚ ਹੋਈ ਹੈ, 60.95%। ਤਾਂ ਦੇਖੋ ਕਿ ਚੋਣ ਆਇਓ ਕੀ ਪਤਾ ਕੱਲ ਕੋਈ ਹੋਰ ਫਾਈਨਲ ਡੇਟਾ ਇਹਦੇ 'ਚ ਵੋਟਿੰਗ ਵਧਾ ਦੇਵੇ। ਪਰ 6 ਵਜੇ ਤੱਕ ਜਿਹੜੀ ਸ਼ਾਮ ਨੂੰ 6 ਵਜੇ ਤੱਕ ਜਿੰਨਾ ਦਰਜ ਕੀਤਾ ਗਿਆ ਹੈਗਾ, ਜਿਹੜੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਸਿਬਿਨ ਸੀ,
ਉਹਨਾਂ ਨੇ ਦੱਸਿਆ ਕਿ 60.95% ਜਿਹੜਾ ਹੈਗਾ ਮਤਦਾਨ ਹੋਇਆਗਾ। ਇਸ ਦੇ ਨਾਲ ਆਪਾਂ ਤਰਨਤਾਰਨ ਉਪ ਚੁਣਾਵ ਦੀ ਥੋੜੀ ਜੀ ਹੋਰ ਗੱਲ ਕਰ ਲਈਏ ਤਾਂ ਅਕਾਲੀ ਦਲ ਕਹਿੰਦਾ ਵੀ ਪੁਲਿਸ ਨੇ ਬੂਥ ਕੈਪਚਰਿੰਗ ਕਰਾਈ ਹੈ। ਹਾਂ, ਅੱਜ ਇਹ ਇੰਟਰਸਟਿੰਗ ਹੈਗਾ ਕਿ ਕਈ ਸਾਰੇ ਆਰੋਪ ਅੱਜ ਚੱਲੇ ਹੈਗੇ ਆ ਤੇ ਇਹਦੇ 'ਚ ਦੇਖੋ, ਇੱਕ ਤਾਂ ਇਹ ਹੈ ਸ਼੍ਰੋਮਣੀ ਅਕਾਲੀ ਦਲ ਨੇ ਇੱਕ SHO ਤੇ ਧੱਕਾ ਕਰਨ ਦਾ ਆਰੋਪ ਲਾਇਆ। ਪਾਰਟੀ ਨੇ ਕਿਹਾ ਕਿ ਇੱਕ SHO ਨੇ ਬੂਥ ਕੈਪਚਰਿੰਗ ਕਰਾਈ ਹੈ, ਇੱਕ SI ਵੀ ਉਹਦੇ ਨਾਲ ਸੀਗਾ ਤੇ ਸਰਕਾਰੀ ਤੰਤਰ ਨਾਲ ਰਲ ਕੇ ਸਾਡੇ ਬੂਥ ਕੈਪਚਰ ਕੀਤੇ ਗਏ ਹੈਗੇ ਆ। ਉਹਨਾਂ ਨੇ ਇਸ ਨੂੰ ਪੁਖਤਾ ਕਰਨ ਵਾਸਤੇ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਹੈਗਾ। ਇਸ ਤੋਂ ਇਲਾਵੇ BJP ਦੇ ਕਾਊਂਟਰ ਕੋਲ ਇੱਕ ਸੰਦਿਗਧ ਕਾਰ ਦੀ ਫੋਟੋ ਵੀ ਜਾਰੀ ਹੋਈ, ਉਹਦੇ 'ਚ ਪੁਲਿਸ ਨੇ ਉੱਥੋਂ ਹਟਾ ਦਿੱਤਾ। ਭਾਜਪਾ ਆਗੂ ਫਤਿਹ ਸਿੰਘ ਬਾਜਵਾ ਨੇ ਸੋਸ਼ਲ ਮੀਡੀਆ ਤੇ ਪੋਸਟ ਲਾ ਕੇ ਕਿਹਾ ਕਿ ਜਿਹੜੇ ਤਸਕਰ ਸੀਗੇ ਉਹ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰਨਾ ਹੋਵੇ ਤਾਂ ਮਤਲਬ ਤਰਨਤਾਰਨ ਇਸ ਕਰਕੇ ਇੰਟਰਸਟਿੰਗ ਇਲੈਕਸ਼ਨ ਬਣਿਆ ਹੋਇਆ ਪੰਜਾਬ ਵਾਸਤੇ ਕਿਉਂਕਿ ਇਹਦੇ 'ਚ ਸ਼੍ਰੋਮਣੀ ਅਕਾਲੀ ਦਲ ਦਾ ਵੀ ਸਟੇਕ ਲੱਗਿਆ ਹੋਇਆ ਕਿਉਂਕਿ ਪੰਥਕ ਸੀਟ ਹੈ ਤੇ ਵਾਰਿਸ ਪੰਜਾਬ ਦੇ ਜਿਹੜੀ ਪਾਰਟੀ ਹੈ ਉਹਦੇ ਤੇ ਵੀ ਚੀਜ਼ਾਂ ਦੇਖ ਰਹੇ ਨੇ ਲੋਕ। ਕਾਂਗਰਸ ਚੌਥੇ ਤੇ ਨਾ ਚਲੀ ਜਾਵੇ ਲਗਾਇਆ ਜਾ ਰਿਹਾ ਹੈਗਾ ਤੇ ਆਮ ਆਦਮੀ ਪਾਰਟੀ ਨੂੰ ਆਪਣੀ ਸੀਟ ਬਚਾਉਣੀ ਹੈਗੀ ਆ। ਇਹ ਕਿਹਾ ਜਾ ਰਿਹਾ ਹੈਗਾ ਕਿ ਜਿਵੇਂ ਮੈਂ ਦੇਖ ਰਿਹਾ ਸੀਗਾ ਅੱਜ ਬਹੁਤ ਸਾਰੇ ਜਿਹੜੇ ਐਗਜ਼ਿਟ ਪੋਲ ਹੈਗੇ ਆ ਉਹ ਇਸ ਸੀਟ ਬਾਰੇ ਵੀ ਜਾਰੀ ਕੀਤੇ ਗਏ, ਜਿਵੇਂ ਤਨਿਕ ਭਾਸਕਰ ਦਾ ਮੈਂ ਦੇਖ ਰਿਹਾ ਸੀਗਾ ਜਾਂ ਹੋਰ ਜਿਹੜੇ ਅਖਬਾਰਾਂ ਦੇ ਜਾਂ ਨਿਊਜ਼ ਚੈਨਲਾਂ ਦੇ ਦੇਖ ਰਿਹਾ ਸੀ, ਉਹ ਜ਼ਿਆਦਾਤਰ ਉੱਥੇ ਅਪਡੇਟ ਦੇ ਰਹੇ ਸੀਗੇ ਕਿ ਜ਼ਿਆਦਾਤਰ ਤਰਨਤਾਰਨ 'ਚ ਆਮ ਆਦਮੀ ਪਾਰਟੀ ਨੂੰ ਜਿਤਾ ਰਹੇ ਸੀਗੇ, ਦੂਜੇ ਨੰਬਰ ਤੇ ਅਕਾਲੀ ਦਲ ਨੂੰ ਦਿਖਾ ਰਹੇ ਸੀਗੇ, ਤੀਜੇ ਨੰਬਰ ਤੇ ਅੰਮ੍ਰਿਤਪਾਲ ਹੋਣਾ ਦੀ ਪਾਰਟੀ ਨੂੰ ਦਿਖਾ ਰਹੇ ਸੀਗੇ ਤੇ ਚੌਥੇ ਤੇ ਕਾਂਗਰਸ ਨੂੰ ਦਿਖਾ ਰਹੇ ਸੀ। ਬਾਕੀ ਕੱਲ ਰਿਜ਼ਲਟ ਆਊਗਾ, ਸੋਰੀ 14 ਤਰੀਕ ਨੂੰ ਰਿਜ਼ਲਟ ਆਊਗਾ, ਉਦੋਂ ਪਤਾ ਲੱਗੂਗਾ ਕਿ ਕੀ ਸੱਚ ਹੈ। ਮੈਂ ਤਰਨਤਾਰਨ ਦੇ ਮਾਮਲੇ ਦੇ ਵਿੱਚ ਵੀ ਜਿਹੜੇ ਦਿਖਾ ਰਹੇ ਨੇ ਜਿਹੜਾ ਐਗਜ਼ਿਟ ਪੋਲ ਦਿਖਾ ਰਹੇ ਨੇ ਉਹਨਾਂ ਨੂੰ ਉਹਨਾਂ ਆਰਗੂਮੈਂਟਸ ਨੂੰ ਬਾਏ ਨਹੀਂ ਕਰਦਾ, ਉਹ ਵੀ ਮੈਨੂੰ ਠੀਕ ਨਹੀਂ ਲੱਗਦੇ ਕਿ ਮੈਨੂੰ ਲੱਗਦਾ ਕਿ ਅੰਮ੍ਰਿਤਪਾਲ ਦੀ ਪਾਰਟੀ ਤੀਜੇ ਤੇ ਰਹੂਗੀ। ਮੈਨੂੰ ਲੱਗਦਾ ਗਾ ਕਿ ਉਹ ਦੂਜੇ ਤੇ ਰਹਿਣਗੇ ਜਾਂ ਫਿਰ ਚੋਣ ਜਿੱਤਣਗੇ, ਇਹਨਾਂ ਚੋਂ ਇੱਕ ਹੋਣਾ ਗਾ। ਜੀ। ਉਧਰ DIG ਭੁੱਲਰ ਨੂੰ ਹੁਣ 5 ਦਿਨ ਦਾ ਰਿਮਾਂਡ ਖਤਮ ਹੋ ਜਾਣ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਹੈ ਜੀ। ਇਹ ਰਿਮਾਂਡ ਦੇ ਦੌਰਾਨ ਬਹੁਤ ਸਾਰੀਆਂ ਗੱਲਾਂ ਆਪਾਂ ਪਹਿਲਾਂ ਵੀ ਸਾਂਝੀਆਂ ਕੀਤੀਆਂ ਨੇ ਕਿ ਕਿੰਨੇ ਅਫਸਰਾਂ ਦਾ ਨਾਮ ਆ ਰਿਹਾ ਹੈ ਜਾਂ ਉਸ ਤੋਂ ਅੱਗੇ ਕੋਈ ਗੱਲ ਤੁਰੀ ਜੀ। ਇਸ 5 ਦਿਨ ਦਾ ਰਿਮਾਂਡ ਕਿੰਨਾ ਕੁ ਪ੍ਰੋਡਕਟਿਵ ਰਹਿਣ ਦੀ ਆਸ ਹੈ, ਇਸ ਦਾ ਕਿੰਨਾ ਕੁ ਰਿਹਾ ਪ੍ਰੋਡਕਟਿਵ? ਦੇਖੋ, ਇਹ ਬੜਾ ਅਜੀਬ ਹੈ। DIG ਦੀ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ 'ਚ ਭੇਜ ਦਿੱਤਾ ਹੈ ਕੋਰਟ 'ਚ। CBI ਨੇ ਕਿਹਾ ਕਿ ਜਿਹੜਾ DIG ਭੁੱਲਰ ਹੈ ਉਹ ਸਹੀ ਸਵਾਲਾਂ ਤੇ ਸਹੀ ਜਵਾਬ ਨਹੀਂ ਦੇ ਰਿਹਾ ਸੀਗਾ, ਸਾਨੂੰ ਉਸਨੇ ਗੁੰਮਰਾਹ ਕੀਤਾ, ਇਹ ਆਰੋਪ ਵੀ ਲਾਏ। ਬਾਕੀ ਅੱਜ DIG ਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਪੇਸ਼ ਕੀਤਾ ਗਿਆ ਸੀਗਾ। CBI ਸਪੈਸ਼ਲ ਕੋਰਟ ਬੇਸਿਕਲੀ CBI ਹੋਰ ਰਿਮਾਂਡ ਮੰਗ ਰਹੀ ਸੀਗੀ ਪਰ ਉਹਨਾਂ ਨੂੰ 20 ਨਵੰਬਰ ਤੱਕ ਆਉਣ ਵਾਲੀ 20 ਨਵੰਬਰ ਤੱਕ ਜੁਡੀਸ਼ੀਅਲ ਕਸਟਡੀ 'ਚ ਭੇਜ ਦਿੱਤਾ ਗਿਆ ਹੈਗਾ। ਤੇ CBI ਦੇ ਵਕੀਲ ਅੱਜ ਲਗਾਤਾਰ ਇਹ ਕਹਿੰਦੇ ਰਹੇ ਕਿ DIG ਭੁੱਲਰ ਲਗਾਤਾਰ ਕੋਆਪਰੇਟ ਨਹੀਂ ਕਰ ਰਹੇ ਹੈਗੇ ਤੇ ਗਲਤ ਜਵਾਬ ਦੇ ਰਹੇ ਨੇ, ਜਦਕਿ CBI ਕੋਲ ਪ੍ਰੂਫ ਨੇ। ED ਵੀ ਅੱਜ ਇਸ ਮਾਮਲੇ ਦੇ ਵਿੱਚ ED ਦੀ ਵੀ ਐਂਟਰੀ ਹੋ ਚੁੱਕੀ ਹੈ ਤੇ ED ਵੀ CBI ਦੇ ਦਫ਼ਤਰ ਪਹੁੰਚੀ ਹੈ ਤੇ ED ਉਹਨਾਂ IAS IPS ਅਫਸਰਾਂ ਦਾ ਰਿਕਾਰਡ ਲੈਣ ਵਾਸਤੇ ਪਹੁੰਚੀ ਹੈ ਜਿਨ੍ਹਾਂ ਕੋਲ ਬੇਨਾਮੀ ਸੰਪत्ति ਹੈ। 50 ਅਫਸਰਾਂ ਦੇ ਨਾਂ ਸਾਹਮਣੇ ਆਉਣ ਦੀ ਗੱਲ ਆ ਰਹੀ ਹੈ। ਉਹਦੇ 'ਚ ਜਿਹੜਾ ਗ੍ਰਿਫਤਾਰ ਕੀਤਾ ਗਿਆ ਵਿਚੋਲੀਆ ਕ੍ਰਿਸ਼ਨੂ ਸਾਰਦਾ ਦੇ ਜਿਹੜੇ ਮੋਬਾਈਲ ਅਤੇ ਇਲੈਕਟ੍ਰੋਨਿਕ ਡਿਵਾਈਸ ਹੈਗੇ ਆ ਉਹਨਾਂ ਦੇ ਜ਼ਰੀਏ ਟਰਾਂਸਫਰ, ਪੋਸਟਿੰਗ, FIR ਰੱਦ ਕਰਾਉਣ, ਕੇਸ ਪ੍ਰਭਾਵਿਤ ਕਰਨ, ਇਸ ਕਿਸਮ ਦੇ ਜਿਹੜੇ ਮਾਮਲੇ ਸੀਗੇ ਉਹਦੇ ਕਈ ਸਾਰੇ ਅਫਸਰਾਂ ਦੇ ਨਾਂ ਸਾਰਵਜਨਿਕ ਮਤਲਬ ਪਬਲਿਕ ਹੋ ਸਕਦੇ ਨੇ ਤੇ 14 ਅਫਸਰਾਂ ਦੇ ਤਾਂ ਸਿੱਧੇ IPS ਦਾ ਜਦੋਂ ਰਿਮਾਂਡ ਲਿਆ ਗਿਆ 10 IPS ਅਤੇ 4 IAS, 14 ਅਫਸਰਾਂ ਦੇ ਤਾਂ DIG ਹਰਚਰਨ ਸਿੰਘ ਭੁੱਲਰ ਨੇ ਹੀ ਨਾਂ ਲਿੱਤੇ ਤੇ ਫੀਲਡ 8 ਏਦਾਂ ਦੇ ਹੈਗੇ ਆ IPS ਅਫਸਰ ਜਿਹੜੇ ਕਿ ਫੀਲਡ ਤੇ ਵੀ ਤੈਨਾਤ ਨੇ। 2 ਪੰਜਾਬ ਪੁਲਿਸ ਅਕਾਦਮੀ 'ਚ ਹੈਗੇ ਆ ਤੇ 8 ਜਾਣਿਆਂ ਦੀ ਫੀਲਡ ਪੋਸਟਿੰਗ ਹੈਗੀ ਆ। ਪ੍ਰੋਪਰਟੀ ਡੀਲਰਾਂ ਦੇ ਠਿਕਾਣਿਆਂ ਤੇ ਵੀ CBI ਰੇਡਾਂ ਵੱਜੀਆਂ ਨੇ। ਭੁਪਿੰਦਰ ਸਿੰਘ ਦੇ ਪਟਿਆਲਾ ਤੇ ਲੁਧਿਆਣਾ ਜਿਹੜੇ ਟਿਕਾਣੇ ਸੀਗੇ ਉੱਥੇ ਵੀ, ਕਿਉਂਕਿ ਬਹੁਤ ਸਾਰੇ ਪੁਲਿਸ ਦੇ ਅਫਸਰ IPS ਅਫਸਰ ਉਹਨਾਂ ਰਾਹੀਂ ਹੀ ਆਪਣਾ ਪੈਸਾ ਜਿਹੜਾ ਬਲੈਕ ਪੈਸਾ ਸੀਗਾ ਉਹਨੂੰ ਵਾਈਟ ਕਰ ਰਹੇ ਸੀਗੇ ਤੇ ਇਹ ਵੀ ਇੰਟਰਸਟਿੰਗ ਹੈ। ਤਾਂ ਮਤਲਬ ED ਜਿਹੜੇ 50 ਅਫਸਰਾਂ ਦੀ ਗੱਲ ਚੱਲ ਰਹੀ ਹੈ ਉਹਨਾਂ ਦੇ ਨਾਂ ਲੈ ਕੇ ਜਾਊਗੀ ਤਾਂ ਸ਼ਾਇਦ ED ਵੀ ਪੰਜਾਬ 'ਚ ਕੋਈ ਕਾਰਵਾਈ ਕਰੇ CBI ਤੋਂ ਬਾਅਦ।
ਇਹ ਇੰਟਰਸਟਿੰਗ ਹੈਗੀ ਆ। ਬਹੁਤ ਸਾਰੇ ਲੋਕ ਇਸ ਬਾਰੇ ਨਾ ਅਲੱਗ-ਅਲੱਗ ਕਿਆਸ ਲਗਾ ਰਹੇ ਨੇ। ਮੈਂ ਕੱਲ ਕਿਸੇ ਨਾਲ ਗੱਲ ਕਰ ਰਿਹਾ ਸੀਗਾ, ਮੇਰੇ ਇੱਕ ਸੋਰਸ ਹੈਗਾ ਸੀਐਮਓ 'ਚ, ਤੇ ਉਹ ਕਹਿ ਰਿਹਾ ਸੀਗਾ ਕਿ ਯਾਰ ਇਹ ਜਿਹੜਾ ਚੱਲ ਰਿਹਾ ਹੈਗਾ ਪੰਜਾਬ ਦੇ ਵਿੱਚ, ਇਹ ਅਮਿਤ ਸ਼ਾਹ ਕਿਤੇ ਨਾ ਕਿਤੇ 2027 ਵਾਸਤੇ ਏਦਾਂ ਦੇ ਅਫਸਰਾਂ ਦੀ ਤਿਆਰ ਕਰ ਰਿਹਾ ਹੈਗਾ ਜਿਨ੍ਹਾਂ ਦੇ ਗਰਦਨ ਉਹਨਾਂ ਦੇ ਹੱਥ 'ਚ ਹੋਵੇ। ਯਾਨੀ ਕਿ ਜੇ ਅਫਸਰ ਉਹਨਾਂ ਦੇ ਮੁਤਾਬਕ ਨਹੀਂ ਚੱਲਣਗੇ, ਕੇਂਦਰ ਦੇ ਮੁਤਾਬਕ, ਫਿਰ ਬੰਦ ਕਰ ਦੇਣਗੇ। ਤੇ ਇਸ ਕਰਕੇ ਉਹਨਾਂ ਨੂੰ, ਅਫਸਰਾਂ ਨੂੰ ਕਠਪੁਤਲੀ ਬਣਾਉਣ ਵਾਸਤੇ, ਹਾਲਾਂਕਿ ਮੈਂ ਤਾਂ ਉਹਨੂੰ ਇਹ ਕਹਿ ਰਿਹਾ ਸੀਗਾ ਕਿ ਪੰਜਾਬ ਦੇ ਅਫਸਰ ਹਮੇਸ਼ਾ ਹੀ ਕੇਂਦਰ ਦੇ ਸਾਰੇ ਤੇ ਹੀ ਚੱਲਦੇ ਰਹੇ ਹੈਗੇ ਆ। ਪੰਜਾਬ ਦੀ ਜਿਹੜੀ ਪੁਲਿਸ ਹੈ, ਪੰਜਾਬ ਦੇ ਜਿਹੜੇ ਪੁਲਿਸ ਫੋਰਸ ਹੈ, ਉਹ ਹਮੇਸ਼ਾ ਹੀ ਇੰਡੀਆ ਦੀ ਹੋਮ ਮਿਨਿਸਟਰੀ ਦੇ ਅਕੋਰਡਿੰਗ ਚੱਲੀ ਹੈ। ਤੇ ਪੰਜਾਬ ਦੇ ਜਦੋਂ ਮਤਲਬ ਮੈਂ ਦੇਖਦਾ ਪੰਜਾਬ ਦਾ ਜਿਹੜਾ ਡੀਜੀਪੀ ਹੈ, ਉਹ ਅਮਿਤ ਸ਼ਾਹ ਦੀ ਵੱਧ ਸੁਣਦਾ ਗਾ ਬਜਾਏ ਕਿ ਆਮ ਆਦਮੀ ਪਾਰਟੀ ਵਾਲਿਆਂ ਦੀ। ਇਹ ਵੀ ਇੱਕ ਸੱਚਾਈ ਹੈ, ਹਕੀਕਤ ਹੈ। ਆਪਾਂ ਕਿਸਾਨ ਅੰਦੋਲਨ ਵੇਲੇ ਦੇਖਿਆ ਸੀਗਾ ਕਿ ਜਦੋਂ ਹਰਿਆਣਾ ਪੁਲਿਸ ਨੇ ਅਤੇ ਪੰਜਾਬ ਪੁਲਿਸ ਨੇ ਜੁਆਇੰਟ ਆਪਰੇਸ਼ਨ ਕੀਤੇ ਸੀਗੇ, ਤੇ ਉਹ ਮੈਂ ਲਗਾਤਾਰ ਦੇਖਿਆ ਹੈ। ਤੇ ਇਹ ਹੁਣ ਵੀ ਮੈਨੂੰ ਲੱਗਦਾ ਗਾ ਕਿ ਇਸੇ ਕਿਸਮ ਦੀ ਚੀਜ਼ ਦੇਖਣ ਨੂੰ ਮਿਲ ਸਕਦੀ ਹੈ। ਜੀ। ਸੋ ਇਹ ਸਨ ਅੱਜ ਦੀਆਂ ਤਾਜ਼ਾ ਖਬਰਾਂ ਜਿਹੜੀਆਂ ਸਾਰਾ ਦਿਨ ਸੁਰਖੀਆਂ ਬਣੀਆਂ ਰਹੀਆਂ। ਸੋ ਇਸੇ ਦੇ ਨਾਲ ਮਨਦੀਪ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ। ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ ਜੀ।